ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੋਣਾ ਨੇ ਅੱਜ ਅਨਾਉਂਸ ਕੀਤਾ ਆ ਭਈ ਹੁਣ ਤੁਹਾਨੂੰ $400 ਮਿਲ ਸਕਦੇ ਹੈਗੇ ਆ ਗੈਸ ਦੇ ਲਈ ਪਰ ਰਜਿਸਟਰਡ ਵਹੀਕਲ। ਕਹਿੰਦੇ ਭਈ ਬਹੁਤ ਜਲਦੀ ਹੋ ਸਕਦਾ ਹੈ, ਪਰ ਇਹਦੇ ਤੇ ਕੈਪ ਲਾਇਆ ਗਿਆ 2 ਪਰ ਪਰਸਨ। ਜੇ ਤੁਹਾਡੇ ਕੋਲ 10 ਕਾਰਾਂ, ਇਹਦਾ ਮਤਲਬ ਇਹ ਨਹੀਂ ਭਈ 10 ਕਾਰਾਂ ਦੇ ਪੈਸੇ ਮਿਲਣਗੇ, ਪਰ 2 ਕਾਰਾਂ ਪਰ ਪਰਸਨ। ਸੋ ਇੱਕ ਘਰ 'ਚ 4 ਕਾਰਾਂ ਆ, 2 ਜਣੇ ਹੈਗੇ ਆ, ਤੇ ਉਹਨਾਂ ਨੂੰ $400 ਪਰ ਰਜਿਸਟਰਡ ਵਹੀਕਲ ਮਿਲ ਸਕਦਾ, ਕਿਉਂਕਿ ਗੈਸ ਦੀਆਂ ਪ੍ਰਾਈਸਿਸ ਬਹੁਤ ਹੀ ਉੱਪਰ ਗਈਆਂ ਆ। ਉਹਨਾਂ ਨੇ ਹਿੰਟ ਕੀਤਾ ਆ ਟੈਕਸ ਰਿਬੇਟ ਸਟੇਟ ਆਫ ਦਾ ਸਟੇਟ ਐਡਰੈਸ ਦੇ ਵਿੱਚ, ਤੇ $400 ਦੇ ਡੈਬਿਟ ਕਾਰਡਸ ਕਹਿੰਦੇ ਵੀ ਤੁਹਾਡੀਆਂ ਪੋਕਟਸ ਦੇ ਵਿੱਚ ਜਾਣਗੇ। ਵੀ ਆਰ ਪ੍ਰਪੋਜ਼ਿੰਗ $11 ਬਿਲੀਅਨ ਇਨ ਰਿਲੀਫ। ਇਹ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਅਨਾਊਂਸ ਕੀਤਾ ਹੈ, ਪਲੱਸ $9 ਬਿਲੀਅਨ ਟੈਕਸ ਰਿਫੰਡ ਗੈਸ ਪ੍ਰਾਈਸਿਸ ਉੱਪਰ ਜਾਣ ਕਰਕੇ। ਜਿਹੜੇ ਲੋਕ ਪਬਲਿਕ ਟਰਾਂਜ਼ਿਟ ਲੈਂਦੇ ਆ ਉਹਨਾਂ ਨੂੰ ਵੀ 3 ਮਹੀਨੇ ਦੇ ਲਈ ਫ੍ਰੀ ਹੋਊਗੀ। ਕੈਲੀਫੋਰਨੀਆ ਦੇ ਵਿੱਚ ਗੈਸ ਦੀਆਂ ਪ੍ਰਾਈਸਿਸ ਪੂਰੇ ਦੁਨੀਆ ਦੇ ਵਿੱਚ, ਪੂਰੇ ਨੇਸ਼ਨ ਦੇ ਵਿੱਚ ਸਭ ਤੋਂ ਜ਼ਿਆਦਾ ਆ। ਦੁਨੀਆ ਤਾਂ ਨਹੀਂ, ਪੂਰੇ ਅਮਰੀਕਾ ਦੇ ਵਿੱਚ $5.88 ਤੋਂ ਲੈ ਕੇ $6.15-20 ਤੱਕ ਹੁਣ ਗੈਸ ਆ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ ਆ, ਜਿਹੜੀ ਕਿ $2 ਪ੍ਰਾਈਸ ਦੇ ਵਿੱਚ ਉੱਪਰ ਆ ਪਿਛਲੇ ਸਾਲ ਨਾਲੋਂ। ਸੋ ਤੁਸੀਂ ਦੇਖੋ ਵੀ ਕਿੰਨਾ ਜ਼ਿਆਦਾ ਜਿਹੜਾ ਆ ਉਹ ਪ੍ਰਾਈਸ ਉੱਪਰ ਚਲੇ ਗਈ ਆ। ਨਿਊਸਮ ਨੇ $11 ਬਿਲੀਅਨ ਤੇ $9 ਬਿਲੀਅਨ ਜਿਹੜਾ ਡਾਇਰੈਕਟ ਪੇਮੈਂਟ ਦਾ ਇਹ ਪ੍ਰਪੋਜ਼ ਕੀਤਾ ਹੈਗਾ। $750 ਮਿਲੀਅਨ ਇਨਸੈਂਟਿਵ ਦਿੱਤਾ ਜਾਊਗਾ ਟਰਾਂਜ਼ਿਟ ਤੇ ਰੇਲ ਏਜੰਸੀਜ਼ ਨੂੰ, ਜਿਹੜੇ ਕਿ ਰੈਜ਼ੀਡੈਂਟਸ ਨੂੰ ਘੱਟੋ ਘੱਟ 3 ਮਹੀਨਿਆਂ ਦੇ ਲਈ ਫ੍ਰੀ ਟਰਾਂਜ਼ਿਟ ਦੇਣ। $500 ਮਿਲੀਅਨ ਜਿਹੜੇ ਪ੍ਰੋਜੈਕਟ ਹੈਗੇ ਪ੍ਰਮੋਟ ਕਰਦੇ ਵਾਈਕਿੰਗ ਤੇ ਵਾਕਿੰਗ ਥਰੂ ਦਾ ਸਟੇਟ, ਉਹਨਾਂ ਦੇ ਲਈ। ਸੋ ਇਹ ਪ੍ਰਪੋਜ਼ਲ ਤਾਂ ਵਧੀਆ ਆ, ਪਰ ਇਹ ਦੇਖਦੇ ਹਾਂ ਵੀ ਇਹ ਕਿਤੇ ਮਿਸਯੂਜ਼ ਨਾ ਹੋਵੇ। ਆਪਾਂ ਦੇਖਿਆ ਆ ਪਿੱਛੇ EDD ਦੇ ਦੌਰਾਨ ਜਾਂ ਜਦੋਂ ਗਵਰਨਮੈਂਟ ਦੇ ਹੱਥ ਪੈਸੇ ਆਉਂਦੇ ਆ ਤੇ ਉਹਨਾਂ ਦੇ ਵਿੱਚ ਮਿਸਯੂਜ਼ ਬਹੁਤ ਹੁੰਦਾ ਹੈਗਾ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਆ ਵੀ ਕੈਲੀਫੋਰਨੀਆ ਦੇ ਵਿੱਚ $6 ਨੂੰ ਗੈਲਨ ਹੋ ਚੁੱਕੀ ਆ ਗੈਸ, ਫਿਰ ਵੀ ਲੋਕ ਕੋਈ ਰੌਲਾ ਨਹੀਂ ਪਾ ਰਹੇ। ਤੇ ਈਵਨ ਦੋ ਬੈਰਲ ਦੀ ਪ੍ਰਾਈਸ ਥੱਲੇ ਚਲੇ ਗਈ ਆ, ਪਰ ਲੋਕਾਂ ਦੇ ਕੋਈ ਅਸਰ ਹੀ ਨਹੀਂ। ਲਾਸ ਐਂਜਲਸ ਦੇ ਵਿੱਚ ਜਿੱਥੇ ਕਿ 10 ਮਿਲੀਅਨ ਲੋਕ ਰਹਿੰਦੇ ਆ, ਲਾਸ ਐਂਜਲਸ ਕਾਉਂਟੀ ਵਾਲਾ ਜਿਹੜਾ ਏਰੀਆ ਆ, ਪੂਰੇ ਅਮਰੀਕਾ ਦਾ ਸਭ ਤੋਂ ਪੋਪੂਲਸ ਕਾਉਂਟੀ ਉਹ ਹੈਗੀ ਆ ਜਿੱਥੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ ਆ। ਉੱਥੇ $6.02 ਨੂੰ ਐਵਰੇਜ ਗੈਸ ਆ AAA ਦੇ ਮੁਤਾਬਕ। ਇਸੇ ਤਰ੍ਹਾਂ ਸੈਨ ਫਰਾਂਸਿਸਕੋ, ਸੈਨ ਡੀਗੋ, ਔਰੇਂਜ ਤੇ ਵੈਂਚਰਾ ਕਾਉਂਟੀ 'ਚ ਵੀ $6 ਦੇ ਕਰੀਬ ਗੈਸ ਹੈਗੀ ਆ। ਨੈਸ਼ਨਲੀ ਗੈਸ ਦੀ ਪ੍ਰਾਈਸ $4.24 ਆ AAA ਦੇ ਮੁਤਾਬਕ, ਤੇ ਇਹ ਘੱਟ ਹੋਈ ਆ ਨੈਸ਼ਨਲੀ। ਪਹਿਲਾਂ $4.33 ਸੀ, ਹੁਣ ਘੱਟ ਕੇ $4.24 ਹੋਈ ਆ। ਪਰ ਕੈਲੀਫੋਰਨੀਆ 'ਚ ਕਹਿੰਦੇ 1 ਵਧੀ ਆ, ਕੈਲੀਫੋਰਨੀਆ ਦੇ ਵਿੱਚ ਘਟੇ ਨਹੀਂ ਰਹੀ ਹੈਗੀ। ਸੋ ਦ ਮੇਨ ਰੀਜ਼ਨ ਪ੍ਰਾਈਸ ਦੀ ਡਿਸਪੈਰਿਟੀ ਇਹ ਵੀ ਆ ਵੀ ਹੋਲਸੇਲ ਗੈਸੋਲੀਨ ਮਾਰਕੀਟ ਡਿਫਰੈਂਟ ਆ ਯੂਨਾਈਟਿਡ ਸਟੇਟਸ ਦੇ ਵਿੱਚ। 2 ਕੈਲੀਫੋਰਨੀਆ ਦੇ ਵਿੱਚ ਆ, ਇੱਕ ਪੈਸੀਫਿਕ ਨਾਰਥ ਵੈਸਟ ਤੇ ਆ, ਤੇ ਹੋਰ ਜਿਹੜੀਆਂ 4 ਆ ਉਹ ਪੂਰੇ ਮੁਲਕ ਦੇ ਵਿੱਚ ਸਪਰੈਡ ਆਊਟ ਹੁੰਦੀਆਂ ਆ। ਤੇ ਪਿਛਲੇ ਦਿਨਾਂ 'ਚ ਜਿਹੜੀ ਇੱਥੇ ਦੀ ਲੋਕਲ ਰਿਫਾਈਨਰੀ ਆ ਰਿਚਮੌਂਡ ਦੇ ਵਿੱਚ, ਉਹਨਾਂ ਦੇ ਕਾਮਿਆਂ ਨੇ ਵੀ ਜਿਹੜੀ ਸਟ੍ਰਾਈਕ ਕਰ ਦਿੱਤੀ ਹੈਗੀ ਆ। ਸੋ ਉਹਦਾ ਵੀ ਥੋੜ੍ਹਾ ਬਹੁਤਾ ਅਸਰ ਪ੍ਰਾਈਸ ਦੇ ਉੱਤੇ ਜਾਊਗਾ, ਜਿਹੜੀ ਰਿਫਾਈਨਰੀ ਮਾਰਟੀਨਸ ਕੈਲੀਫੋਰਨੀਆ ਦੇ ਵਿੱਚ ਹੈਗੀ ਆ। ਸੋ ਵੈਸਟ ਕੋਸਟ ਦੇ ਲਈ ਬਹੁਤ ਜ਼ਿਆਦਾ ਚੈਲੰਜਿੰਗ ਹੈਗਾ ਗੈਸ ਦੀ ਪ੍ਰਾਈਸ ਨੂੰ ਲੈ ਕੇ। ਹੋਪਫੁਲੀ ਜੋ $400 ਪਰ ਗੱਡੀ ਪਰ ਪਰਸਨ ਉਹ ਦੇਣਗੇ ਗੈਸ ਦਾ, ਸੋ ਉਹਦਾ ਜਿਹੜਾ ਕੁਛ ਨਾ ਕੁਛ ਫਾਇਦਾ ਹੋਊਗਾ।